ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਕੈਲੀਫੋਰਨੀਆ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 11 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਰ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ, ਮਨਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ, ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜੋ ਕੁਝ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਪਿਛਲੇ ਸਮੇਂ ਦੇ ਦੌਰਾਨ, ਜੋ ਮਿਨੀਮਮ ਵੇਜ $20 ਇਨਕਰੀਜ਼ ਕੀਤੇ ਗਏ ਸੀ। ਰੈਸਟੋਰੈਂਟਸ ਦੇ ਫਰੈਂਚਾਈਜ਼ੀ ਜਿਹੜੇ ਓਨਰਸ ਹੈਗੇ ਆ, ਉਹਨਾਂ ਨੂੰ ਇਹ ਕਰਨਾ ਪੈਣਾ ਸੀ। ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ, ਉਹਨਾਂ ਦੇ ਵਿੱਚ ਵੀ ਮਿਨੀਮਮ ਵੇਜ ਇਨਕਰੀਜ਼ ਕਰਨੇ ਪਏ। ਹੁਣ ਐਰੀਜ਼ੋਨਾ ਦੇ ਜਿਹੜੇ ਡੈਮੋਕ੍ਰੇਟਸ ਆ, ਉਹ ਕੋਸ਼ਿਸ਼ ਕਰ ਰਿਹਾ ਵੀ ਐਰੀਜ਼ੋਨਾ ਦੇ ਵਿੱਚ ਵੀ ਜਿਹੜੇ ਮਿਨੀਮਮ ਵੇਜ ਆ $20 ਕੀਤਾ ਜਾਵੇ। ਸੋ ਇਹ ਕਹਿੰਦੇ ਵੀ ਉਹਨਾਂ ਨੂੰ ਲੈਸਨ ਲਰਨ ਕਰਨਾ ਚਾਹੀਦਾ ਕੈਲੀਫੋਰਨੀਆ ਤੋਂ, ਵੀ ਇੱਥੇ ਕਿੰਨਾ ਜ਼ਿਆਦਾ ਜਿਹੜਾ ਆ ਮੈਸਅਪ ਹੋਇਆ ਹੈਗਾ। ਕਹਿੰਦੇ ਇਨਫੈਕਟ ਇਹ ਹੁਣ ਨਵੇਂ ਐਵੀਡੈਂਸ ਆ ਰਹੇ ਆ ਵੀ ਕੈਲੀਫੋਰਨੀਆ ਦਾ ਜਿਹੜਾ ਮਿਨੀਮਮ ਵੇਜ ਬਿੱਲ ਸੀਗਾ, ਇਹ ਜੌਬ ਕਿਲਰ ਨਿਕਲਿਆ। ਇਹ ਲੋਕਾਂ ਦੀਆਂ ਜੌਬਾਂ ਜਿਹੜੀਆਂ ਆ ਉਹ ਮਾਰਨ ਦੇ ਵਿੱਚ ਸਾਬਤ ਹੋਇਆ ਹੈਗਾ। ਸੋ ਇਹ ਹੁਣ ਜੇ ਐਰੀਜ਼ੋਨਾ ਵਾਲੇ ਵੀ ਇਹ ਕਰਦੇ ਆ ਤੇ ਉੱਥੇ ਵੀ ਸਾਰਾ ਕੁਝ ਇਹ ਵਾਪਰ ਸਕਦਾ ਹੈ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਉੱਤੇ ਗੱਲ ਕਰਦੇ ਜਾਈਏ। ਸਵੇਰੇ ਵੀ ਆਪਾਂ ਥੋੜ੍ਹਾ ਜਿਹਾ ਇਸ ਦੇ ਬਾਰੇ ਸ਼ੇਅਰ ਕੀਤਾ ਸੀ। ਸਟਾਕਟਨ ਦੇ ਵਿੱਚ I-5 ਦੇ ਉੱਤੇ ਜਿਹੜਾ ਵੈਸਟ ਚਾਰਟਰ ਵੇ ਆ, ਉੱਥੇ ਜਿਹੜਾ ਵੈਂਕੋ ਟਰੱਕ ਸਟਾਪ ਆ, ਉੱਥੇ ਬੀਤੇ ਦਿਨਾਂ ਦੇ ਵਿੱਚ ਇੱਕ ਗੋਲੀਕਾਂਡ ਵਾਪਰਿਆ ਆ। ਉਹਨਾਂ ਨੇ ਅਧਿਕਾਰੀਆਂ ਨੇ ਜਿਨ੍ਹਾਂ ਨਿਊਜ਼ ਕੀਤੀ, ਉਹਨਾਂ ਦੇ ਨੇ ਸ਼ਨਾਖਤ ਨਹੀਂ ਕੀਤੀ, ਪਰ ਪਤਾ ਇਹੀ ਲੱਗਾ ਆਪਣੀ ਕਮਿਊਨਿਟੀ ਤੋਂ ਵੀ ਇਸ ਗੋਲੀਕਾਂਡ ਦੇ ਵਿੱਚ ਮਰਨ ਵਾਲਾ ਇੱਕ ਆਪਣਾ ਪੰਜਾਬੀ ਮੁੰਡਾ ਹੀ ਦੱਸਿਆ ਜਾਂਦਾ। 45 ਸਾਲਾਂ ਦਾ ਉਹ ਬੰਦਾ ਸੀ ਜਿਸ ਦੀ ਮੌਤ ਹੋਈ ਦੱਸੀ ਜਾਂਦੀ ਆ। ਉਸ ਟਾਈਮ ਦੇ ਉੱਤੇ ਕਹਿੰਦੇ ਉਹ ਇਕੱਲਾ ਨਹੀਂ ਸੀ, ਉਸ ਦੇ ਨਾਲ ਇੱਕ ਹੋਰ 28 ਸਾਲਾਂ ਦਾ ਮੁੰਡਾ ਵੀ ਸੀਗਾ। ਜਦ ਰੋਬਰਟਸ ਉੱਥੇ ਆਏ, ਉਹਨਾਂ ਨੇ ਜੋ ਕਿਹਾ, ਉਸ ਇੱਕ ਮੁੰਡੇ ਨੇ ਤਾਂ ਮੰਨਿਆ, ਦੂਜੇ ਨੇ ਜਦ ਆਨਾਕਾਨੀ ਕੀਤੀ ਤਾਂ ਕਹਿੰਦੇ ਜਿਹੜੇ ਸਸਪੈਕਟਸ ਆ, ਉਹਨਾਂ ਨੇ ਇਹਨਾਂ ਮੁੰਡਿਆਂ ਦੇ ਉੱਤੇ ਗੋਲੀ ਚਲਾਈ, ਜਿਸ ਦੌਰਾਨ ਇਹ 45 ਸਾਲਾਂ ਦੇ ਮੁੰਡੇ ਦੀ ਮੌਤ ਹੋਈ ਆ। ਵੈਂਕੋ ਟਰੱਕ ਸਟਾਪ ਦੇ ਵਿੱਚ ਇਹ ਘਟਨਾ ਵਾਪਰੀ ਆ। ਲਾਈਟਿੰਗ ਵੀ ਉੱਥੇ ਹੈਗੀ ਆ, ਸਿਕਿਉਰਿਟੀ ਕੈਮਰੇ ਵੀ ਆ। ਤਾਂ ਇਹ ਦੱਸਿਆ ਹੀ ਜਾਂਦਾ ਵੀ ਆਪਣੇ ਕਿਸੇ ਪੰਜਾਬੀਆਂ ਦਾ ਹੀ ਜਿਹੜਾ ਟਰੱਕ ਸਟਾਪ ਦੇ ਵਿੱਚ ਉਹ ਇਨਵੋਲਵ ਨੇ, ਉਸ ਨੂੰ ਜਿਹੜਾ ਉਹ ਰਨ ਕਰਦੇ। ਪਰ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਸੋ ਇਹ 2 ਜਾਣੇ ਇਸ ਦੇ ਵਿੱਚ ਇਨਵੋਲਵ ਸੀਗੇ। ਸੋ ਕਈ ਕੁਛ ਇਸ ਦੇ ਬਾਰੇ ਪਤਾ ਜਿਹੜਾ ਉਹ ਲੱਗ ਰਿਹਾ। ਕੋਈ ਕਹਿੰਦਾ ਵੀ ਕਿਤੇ ਕੋਈ ਝਗੜਾ ਹੋਇਆ ਸੀ, ਕੋਈ ਕਿਸੇ ਨੂੰ ਲੁੱਟ ਰਿਹਾ ਸੀ, ਇੱਕ ਮੁੰਡਾ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਫਿਰ ਉਸ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ ਆ। ਸੋ ਕਈ ਕੁਛ ਜਿਹੜਾ ਇਸ ਟਾਈਮ ਸਾਹਮਣੇ ਜਿਹੜਾ ਉਹ ਆ ਰਿਹਾ, ਪਰ ਇਹ ਪਤਾ ਲੱਗਾ ਹੈ ਵੀ ਇਸ ਪੂਰੀ ਘਟਨਾ ਦੇ ਵਿੱਚ ਆਪਣਾ ਇੱਕ ਪੰਜਾਬੀ ਮੁੰਡਾ ਆ, ਉਸ ਦੀ ਮੌਤ ਹੋ ਗਈ ਆ ਇਸ ਟਰੱਕ ਸਟਾਪ ਦੇ ਉੱਤੇ। ਕਹਿੰਦੇ ਵੀ ਇਹ ਅਟੈਂਪਟਡ ਰੋਬਰੀ ਸੀਗੀ, ਵੈਂਟ ਰੋਂਗ, ਤੇ ਜਿਹੜੇ ਸਸਪੈਕਟ ਆ ਉਹਨਾਂ ਦੀ ਅਜੇ ਵੀ ਭਾਲ ਜਿਹੜੀ ਉਹ ਜਾਰੀ ਸੀ। ਫੜਿਆ ਕੋਈ ਨਹੀਂ ਗਿਆ ਜਿਨ੍ਹਾਂ ਨੇ ਇਹ ਅੱਧੀ ਰਾਤ ਨੂੰ ਕਹਿੰਦੇ ਵੀ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀਗਾ। ਸੋ ਹੋਪਫੁਲੀ ਜਿਹੜੇ ਇਸ ਦੇ ਵਿੱਚ ਲੋੜੀਂਦੇ ਨੇ ਲੋਕ, ਉਹਨਾਂ ਨੂੰ ਤੁਰੰਤ ਤੇ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾ ਸਕੇ, ਤੇ ਉਸ ਪਰਿਵਾਰ ਨੂੰ, ਉਸ ਜੀ ਨੂੰ ਜਿਹੜੀ ਹੈ ਕੋਈ ਇਨਸਾਫ ਜਿਹੜਾ ਉਹ ਮਿਲ ਸਕੇ। ਬੜੀ ਮੰਦਭਾਗੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ।
ਜੀ, ਬਿਲਕੁਲ ਸਟਾਕਟਨ ਦੇ ਵਿੱਚ ਸੋ ਪੰਜਾਬੀ ਮੂਲ ਦਾ ਹੀ ਜਿਹੜਾ ਆਪਣਾ ਭਰਾ ਸੀਗਾ, ਜਿਹੜੇ ਗੋਲੀਆਂ ਮਾਰੀਆਂ ਗਈਆਂ, ਅਟੈਂਪਟਡ ਰੋਬਰੀ ਦੱਸਿਆ ਜਾ ਰਿਹਾ ਆ। ਹਜੇ ਤੱਕ ਨਾਮ ਡਿਸਕਲੋਜ਼ ਨਹੀਂ ਕੀਤੇ ਗਏ ਪੁਲਿਸ ਵੱਲੋਂ, ਸੋ ਇਸੇ ਕਰਕੇ ਆਪਾਂ ਵੀ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਹੇ ਹੈਗੇ। ਇੱਕ ਜਣਾ ਜਿਹੜਾ ਬੁਰੀ ਤਰ੍ਹਾਂ ਫੱਟੜ ਹੋਇਆ ਹੈਗਾ ਤੇ ਪੰਜਾਬੀਆਂ ਦਾ ਹੀ ਟਰੱਕ ਸਟਾਪ ਹੋਇਆ, ਉਹ ਦੱਸਿਆ ਜਾ ਰਿਹਾ ਹੈਗਾ। ਜੀ, ਬਿਲਕੁਲ। ਸੋ ਜੇ ਕਿਸੇ ਨੂੰ ਹੋਰ ਵੀ ਕੋਈ ਜਾਣਕਾਰੀ ਹੋਵੇ ਇਸ ਦੇ ਬਾਬਤ ਤਾਂ ਉਹ ਦੱਸ ਸਕਦੇ ਆ, ਸ਼ੇਅਰ ਕਰ ਸਕਦੇ ਆ, ਕਿਉਂਕਿ ਇਹ ਜਿਹੜੀ ਖਬਰ ਹੈ ਇਸ ਨੂੰ ਕਵਰੇਜ ਹੋਰ ਥਾਵਾਂ ਤੇ ਬਹੁਤ ਘੱਟ ਜਿਹੜੀ ਉਹ ਮਿਲੀ ਆ। ਆਪਣੀ ਕਮਿਊਨਿਟੀ ਦੀ ਇਹ ਖਬਰ ਹੋਣ ਕਰਕੇ ਆਪਣੇ ਤੱਕ ਪਹੁੰਚੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। CBS ਜਿਹੜਾ ਉੱਥੇ ਦਾ ਸੈਕਰਾਮੈਂਟੋ ਦਾ ਲੋਕਲ ਚੈਨਲ ਆ, ਉਹਨਾਂ ਨੇ ਥੋੜ੍ਹੀ ਜਿਹੀ ਇਸ ਨੂੰ ਕਵਰੇਜ ਜਿਹੜੀ ਉਹ ਦਿੱਤੀ ਸੀਗੀ। ਸੋ ਜੇ ਕਿਸੇ ਕੋਲ ਹੋਰ ਵੀ ਕੋਈ ਜਾਣਕਾਰੀ ਆ ਤਾਂ ਉਹ ਜਿਹੜਾ ਜ਼ਰੂਰ ਦੱਸੇ। ਇਹ ਵੀ ਪਤਾ ਲੱਗਾ ਵੀ ਸ਼ਾਇਦ ਪਤਾ ਲੱਗਾ ਸੀਗਾ ਵੀ ਇਹਨਾਂ ਮੁੰਡਿਆਂ ਦੇ ਕੋਲ ਕੋਈ ਚੀਜ਼ਾਂ ਹੁੰਦੀਆਂ ਆ, ਜਿੱਦਾਂ ਚੇਨੀਆਂ-ਚੂਨੀਆਂ ਵੀ ਹੁੰਦੀਆਂ ਆ, ਥੋੜ੍ਹਾ ਬਹੁਤਾ ਸੋਨਾ ਵੀ ਹੁੰਦਾ ਆ। ਸੋ ਸਸਪੈਕਟਸ ਨੂੰ, ਰੋਬਰਸ ਨੂੰ ਉਸ ਦੇ ਬਾਰੇ ਪਤਾ ਲੱਗਣ ਤੋਂ ਬਾਅਦ 'ਚ ਕਹਿੰਦੇ ਆ ਵੀ ਇਹਨਾਂ ਨੇ ਇੱਦਾਂ ਜਿਹੜੀ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਪਲੀਜ਼ ਬਾਈ ਆਪਣੀ ਟੇਕ ਕੇਅਰ ਕਰਿਆ ਕਰੋ। ਦਿਖਾਵੇ ਨੇ ਤਾਂ ਚਲੋ ਬੰਦਿਆਂ ਨੂੰ ਕਈ ਵਾਰੀ ਸ਼ੌਂਕ ਹੁੰਦਾ ਇਹ ਸਾਰੀਆਂ ਚੀਜ਼ਾਂ ਦਾ, ਪਰ ਜਿੰਨਾ ਤੁਸੀਂ ਸਾਦੇ ਬਣ ਕੇ ਰਹੋ ਓਨਾ ਇਹ ਜਿਹੜੀ ਇਹ ਚੰਗੀ ਗੱਲ ਆ। ਬਾਕੀ ਜਿਹੜੇ ਰੋਬਰਸ ਆ ਉਹਨਾਂ ਦਾ ਵੀ ਕੋਈ ਦੀਨ ਮਜ਼ਹਬ ਤਾਂ ਹੈ ਨਹੀਂ, ਉਹ ਕਿਸੇ ਕੋਲ ਹੈਗਾ ਨਹੀਂ ਹੈਗਾ, ਉਹ ਕਿਸੇ ਤੇ ਵੀ ਬੰਦੂਕ ਜਿਹੜੀ ਉਹ ਤਾਣ ਦਿੰਦੇ ਨੇ। ਤੇ ਇਸੇ ਦਾ ਜਿਹੜਾ ਇੱਕ ਸ਼ਿਕਾਰ 45 ਸਾਲਾਂ ਦਾ ਜਿਹੜਾ ਮੁੰਡਾ ਹੋਇਆ ਆ। ਖਬਰ ਇਹ ਵੀ ਜਿਹੜੀ ਵਿੱਚੋਂ ਵਿੱਚ ਜਿਹੜੀ ਉਹ ਮਿਲ ਰਹੀ ਆ ਵੀ ਇੱਕ ਕੈਲੀਫੋਰਨੀਆ ਤੋਂ, ਮੰਟੀਕੇ ਤੋਂ, ਤੇ ਇੱਕ ਜਿਹੜਾ ਉਹ ਜਿਹੜੇ ਕੈਨੇਡਾ ਗੁਆਂਢੀ ਮੁਲਕ ਤੋਂ, ਉੱਥੇ ਦੇ ਜਿਹੜੇ ਡਰਾਈਵਰ ਸੀਗੇ, ਜਿਹੜੇ ਇਨਵੋਲਵ ਸੀਗੇ, ਜਿਨ੍ਹਾਂ ਦੇ ਉੱਤੇ ਇਹ ਰੋਬਰੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੀ। ਅਗਲੀ ਖਬਰ ਵੱਲ ਚੱਲੀਏ ਤੇ ਫ੍ਰਿਜਨੋ ਤੋਂ ਆ ਰਹੀ ਹੈ, ਜਿੱਥੇ 300 ਲੋਕਾਂ ਦੀ ਪਾਵਰ ਜਿਹੜੀ ਆਊਟ ਹੋਈ ਹੈ ਕਿਉਂਕਿ ਅੱਗ ਲੱਗ ਗਈ ਸੀ ਇੱਕ ਬਿਲਡਿੰਗ ਦੇ ਵਿੱਚ। ਨਾਰਥ ਸੈਂਟਰਲ ਫਾਇਰ ਡਿਪਾਰਟਮੈਂਟ ਨੇ ਅੱਗ ਨੂੰ ਜਿਹੜਾ ਕੰਟਰੋਲ ਦੇ ਵਿੱਚ ਲਿਆਂਦਾ। ਇਹ ਕਹਿੰਦੇ ਵੀ ਦੁਪਹਿਰ ਦੇ ਸਮੇਂ ਵੈਲਰਵੇ ਤੇ ਥੌਰਨ ਐਵਨਿਊ ਇੱਥੇ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ ਸੀ ਤੇ ਆਲੇ ਦੁਆਲੇ 'ਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਇਮੀਡੀਏਟਲੀ ਉੱਥੋਂ ਮੂਵ ਕੀਤਾ ਗਿਆ ਤੇ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਬਿਲਡਿੰਗ ਦਾ ਨੁਕਸਾਨ ਹੋਇਆ। ਹਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਜਿਹੜੀ ਅੱਗ ਆ ਉਹ ਕਿਸ ਤਰ੍ਹਾਂ ਇੱਥੇ ਲੱਗੀ ਤੇ ਲੱਕਲੀ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ। ਸਿਲੀਕਨ ਵੈਲੀ ਦੇ ਜਿਹੜੇ ਕੁਛ ਕੈਪੀਟਲਿਸਟ ਆ, ਵੈਂਚਰ ਕੈਪੀਟਲਿਸਟ ਜਾਂ ਕਹਿ ਲਓ ਵੀ ਉਹਨਾਂ ਲੋਕਾਂ ਦੇ ਦੁਆਰਾ ਇੱਕ ਇਨੀਸ਼ੀਏਟਿਵ ਜਿਹੜਾ ਬਣਾਇਆ ਜਾ ਰਿਹਾ ਸੀਗਾ ਵੀ ਅਸੀਂ ਇੱਕ ਗ੍ਰੀਨ ਸਿਟੀ ਬਣਾਉਣੀ ਆ, ਜਿਸ ਦੇ ਵਿੱਚ 4 ਲੱਖ ਤੱਕ ਲੋਕ ਜਿਹੜੇ ਉਹ ਰਹਿ ਸਕਦੇ ਆ। ਉਹ ਜਿਹੜਾ ਕਹਿੰਦੇ ਕੁਆਲੀਫਾਈ ਕਰ ਗਿਆ 5 ਨਵੰਬਰ ਨੂੰ ਆ ਰਹੀਆਂ ਜਿਹੜੀਆਂ ਇਲੈਕਸ਼ਨਸ ਆ, ਬੈਲਟ ਆ, ਉਸ ਦੇ ਲਈ। ਸੋਲਾਨੋ ਕਾਉਂਟੀ ਦੇ ਰਜਿਸਟਰਰ ਆਫ ਵੋਟਰਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਆਫਿਸ ਨੇ ਜਿਹੜੇ ਉਹ ਵੈਰੀਫਾਈ ਕਰ ਲਏ ਆ ਜਿਹੜੇ ਸਿਗਨੇਚਰਸ ਦੀ ਜਿਹੜੀ ਉਹ ਸੈਂਪਲਿੰਗ। ਕੈਲੀਫੋਰਨੀਆ ਫੋਰਐਵਰ ਜਿਹੜੀ ਕੰਪਨੀ ਇਸ ਦੇ ਪਿੱਛੇ ਆ, ਇਸ ਕੈਂਪੇਨ ਦੇ ਪਿੱਛੇ, ਇਹਨਾਂ ਨੇ ਜਿੰਨੀ ਜ਼ਰੂਰਤ ਸੀ ਉਸ ਦੇ ਨਾਲੋਂ 13,000 ਵੱਧ ਜਿਹੜੇ ਸਿਗਨੇਚਰ ਆ ਉਹ ਜਮ੍ਹਾਂ ਜਿਹੜੇ ਉਹ ਕਰਾਏ ਸੀਗੇ। ਸੋ ਹੁਣ ਵੋਟਰਸ ਦੇ ਸਾਹਮਣੇ ਇਹ ਸਵਾਲ ਰਹੇਗਾ 5 ਨਵੰਬਰ ਦੀ ਇਲੈਕਸ਼ਨ ਦੇ ਵਿੱਚ 27 ਸਕੁਅਰ ਮੀਲ ਜਾਂ 70 ਸਕੁਅਰ ਕਿਲੋਮੀਟਰ ਦਾ ਜਿਹੜਾ ਇਲਾਕਾ ਟ੍ਰੈਵਿਸ 에ਅਰਬੇਸ ਤੇ ਸੈਕਰਾਮੈਂਟੋ ਰਿਵਰ ਡੈਲਟਾ ਸਿਟੀ ਆਫ ਰੀਓ ਵਿਸਟਾ ਉਸ ਦੇ ਦਰਮਿਆਨ ਜਿਹੜੀ ਕਿ ਐਗਰੀਕਲਚਰ ਦੇ ਲਈ ਜ਼ੋਨਡ ਆ, ਵੀ ਇਸ ਦਾ ਲੈਂਡ ਯੂਜ਼ ਆ ਉਸ ਨੂੰ ਚੇਂਜ ਕਰਕੇ ਘਰ ਜਿਹੜੇ ਉਹ ਬਣਾਏ ਜਾ ਸਕਣ, ਜੌਬਸ ਤੇ ਵਾਕੇਬਲ ਡਾਊਨਟਾਊਨ ਜਿਹੜਾ ਆ ਉਸ ਨੂੰ ਪ੍ਰਪੋਜ਼ ਕੀਤਾ ਗਿਆ ਆ। ਜੈਨ ਸਰੈਮਿਕ ਇੱਕ ਗੋਲਡਮੈਨ ਸੈਕਸ ਦਾ ਪੁਰਾਣਾ ਸਾਬਕਾ ਜਿਹੜਾ ਉਹ ਟਰੇਡਰ ਆ, ਜੋ ਕਿ ਕੈਲੀਫੋਰਨੀਆ ਫੋਰਐਵਰ ਦੀ ਜਿਹੜੀ ਸੰਸਥਾ ਆ ਉਸ ਨੂੰ ਹੈਡ ਜਿਹੜਾ ਉਹ ਕਰਦਾ ਆ। ਕਹਿੰਦੇ ਵੀ ਇਹ ਵੀ ਪਤਾ ਲੱਗਾ ਆ ਵੀ ਇਸ ਦੇ ਨਾਲ ਕਈ ਹੋਰ ਫਿਲੈਂਥਰੋਪਿਸਟ, ਵੈਂਚਰ ਕੈਪੀਟਲਿਸਟ, ਉਹਨਾਂ ਨੇ $2 ਮਿਲੀਅਨ ਤੋਂ ਵੱਧ 2024 ਦੇ ਵਿੱਚ ਇਸ ਕੁਆਟਰ ਦੇ ਵਿੱਚ ਸਪੈਂਡ ਕੀਤਾ ਆ ਇਸ ਨੂੰ ਬੈਲਟ ਦੇ ਵਿੱਚ ਲੈ ਕੇ ਆਉਣ ਦੇ ਲਈ। ਇਸ ਦੀ ਵਿਰੋਧਤਾ ਵੀ ਜਿਹੜੀ ਉਹ ਜਾਰੀ ਰਹੀ। ਕਈ ਜਿਹੜੇ ਕੰਜ਼ਰਵੇਸ਼ਨ ਗਰੁੱਪ, ਕਈ ਲੋਕਲ ਤੇ ਫੈਡਰਲ ਅਧਿਕਾਰੀ ਜਿਹੜੇ ਆ ਉਹ ਕਹਿ ਰਹੇ ਆ ਵੀ ਇਹ ਬੜਾ ਇੱਕ ਸਪੈਕੂਲੇਟਿਵ ਮਨੀ ਗ੍ਰੈਬ ਜਿਹੜਾ ਉਹ ਲੱਗ ਰਿਹਾ ਆ, ਵੀ ਇਹਨਾਂ ਨੇ ਕਰਨਾ ਕਰਾਉਣਾ ਤਾਂ ਕੁਛ ਨਹੀਂ, ਡਾਲਰ ਜਿਹੜੇ ਇੱਥੇ ਆਉਣੇ ਨੇ ਸੀਕ੍ਰੇਸੀ ਦੇ ਵਿੱਚ। ਸੋ ਕਹਿੰਦੇ ਵੀ ਜਿਹੜਾ ਸਰੈਮਿਕ ਆ ਉਹ ਕਹਿੰਦੇ ਵੀ ਉਹਦੇ ਤੇ ਲੋਕਾਂ ਨੂੰ, ਉੱਥੋਂ ਦੇ ਲੋਕਲ ਲੋਕਾਂ ਨੂੰ ਗੁੱਸਾ ਆਇਆ ਜਦ ਇਸ ਨੇ ਚੁੱਪ ਚੁਪੀਤੇ $800 ਮਿਲੀਅਨ ਦੀ ਜਿਹੜੀ ਫਾਰਮਲੈਂਡ ਆ ਉਸ ਨੂੰ ਉੱਥੇ ਜਿਹੜਾ ਉਹ ਖਰੀਦ ਲਿਆ। ਤੇ ਕਹਿੰਦੇ ਵੀ ਇਸ ਨੇ ਤਾਂ ਬਾਅਦ ਦੇ ਵਿੱਚ ਫਾਰਮਰਸ ਦੇ ਉੱਤੇ ਸੂ ਵੀ ਕੀਤਾ ਜਿਨ੍ਹਾਂ ਨੇ ਇਸ ਨੂੰ ਜ਼ਮੀਨ
ਵੇਚਣ ਤੋਂ ਜਿਹੜੀ ਉਹ ਨਾ ਕਰ ਦਿੱਤੀ ਸੀ। ਸੋ 50,000 ਤੋਂ ਵੱਧ ਜਿਹੜੇ ਰੈਜ਼ੀਡੈਂਟਸ ਵਾਲੀ ਇਹ ਜਿਹੜੀ ਨਵੀਂ ਸਿਟੀ ਆ, ਉਹ ਆਉਂਦੇ 1 ਦਹਾਕੇ ਦੇ ਵਿੱਚ ਬਣਾਉਣ ਦੀ ਇਹਨਾਂ ਨੇ ਸਿਫਾਰਿਸ਼ ਰੱਖੀ ਆ। ਸੋ 5 ਨਵੰਬਰ ਨੂੰ ਕੈਲੀਫੋਰਨੀਆ ਦੇ ਵਿੱਚ ਸਾਰੇ ਪਾਸੇ ਰਹਿ ਰਹੇ ਲੋਕ ਆ, ਉਹ ਡਿਸਾਈਡ ਕਰਨਗੇ ਵੀ ਇਹ ਨਵੀਂ ਜਿਹੜਾ ਸ਼ਹਿਰ ਆ ਉਹ ਬਣਨਾ ਚਾਹੀਦਾ ਆ ਜਾਂ ਨਹੀਂ। ਅਗਲੀ ਖਬਰ ਵੱਲ ਚਲੀਏ ਤਾਂ ਕੈਲੀਫੋਰਨੀਆ ਦੇ ਜਿਹੜੇ ਬੀਚ ਆ, ਕਹਿੰਦੇ ਕਈ ਜਿਹੜੇ ਬੀਚ ਆ ਬਹੁਤ ਜ਼ਿਆਦਾ ਪੋਲੂਟਡ ਹੈਗੇ ਆ। ਗਰਮੀਆਂ ਆਲਰੇਡੀ ਆ ਗਈਆਂ ਹੈਗੀਆਂ, ਬਹੁਤ ਸਾਰੇ ਲੋਕਾਂ ਨੇ ਹੀਟ ਕਰਕੇ ਬੀਚ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਆ। ਨਿਆਣਿਆਂ ਨੂੰ ਛੁੱਟੀਆਂ ਹੈਗੀਆਂ ਵੀ ਚਲੋ ਨਾਲੇ ਘੁੰਮ ਆਉਂਦੇ ਹੈਗੇ ਆ। ਬਹੁਤ ਸਾਰੇ USA ਦੇ ਜਿਹੜੇ ਬੀਚਸ ਆ, ਉਹਨਾਂ 'ਚ ਪੋਲੂਸ਼ਨ ਦੀ ਪ੍ਰੋਬਲਮ ਆ, ਕਾਫੀ ਵੱਡੀ ਲਿਸਟ ਹੈਗੀ ਆ। ਪਿਛਲੇ ਸਾਲ ਇੱਕ ਲੈਬ ਨੇ ਸਰਫ ਰਾਈਡਰਸ ਬਲੂ ਵਾਟਰ ਟਾਸਕ ਫੋਰਸ ਜੋ ਆ, ਉਹਨਾਂ ਨੇ 9538 ਦੇ ਕਰੀਬ ਵਾਟਰ ਸੈਂਪਲਸ ਕਲੈਕਟ ਕੀਤੇ ਸੀ 567 ਡਿਸਟ੍ਰਿਕਟ ਸੈਂਪਲਿੰਗ ਸਾਈਟਸ ਤੋਂ, ਪੂਰੇ ਅਮਰੀਕਾ ਦੇ ਵਿੱਚੋਂ। ਉਹਦੇ ਚੋਂ 567 ਜਿਹੜੇ ਬੀਚ ਆ ਉਹਨਾਂ ਨੂੰ ਸੈਂਪਲ ਕੀਤਾ ਗਿਆ। 362 ਜਿਹੜੇ ਆ ਉਹਨਾਂ 'ਚ ਇਹ ਪਤਾ ਚੱਲਿਆ ਵੀ ਇੱਕ ਤੋਂ ਵੱਧ 'ਚ ਜਿਹੜੇ ਉਹਨਾਂ ਦੇ ਵਿੱਚ ਬੈਕਟੀਰੀਆ ਮੌਜੂਦ ਹੈਗੇ ਆ। ਸੋ ਇੰਪੀਰੀਅਲ ਜਿਹੜਾ ਬੀਚ ਆ ਸੈਨ ਡੀਗੋ ਦੇ ਵਿੱਚ, ਇਹ ਵਨ ਆਫ ਦਾ 2 ਬੀਚਸ ਆ ਜਿੱਥੇ ਜਿਹੜੇ ਸੈਂਪਲ ਕਲੈਕਟ ਕੀਤੇ ਗਏ ਸੀ, ਉਹਨਾਂ ਦਾ ਜਿਹੜਾ ਰਿਕਾਰਡਡ ਲੈਵਲ ਸੀ ਉਹ ਰੀਕ੍ਰੀਏਸ਼ਨਲ ਹੈਲਥ ਸਟੈਂਡਰਡ ਤੋਂ ਉੱਪਰ ਸੀਗਾ। ਸੋ ਇਸ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ 100% ਤੱਕ ਜਿਹੜੇ ਬੈਕਟੀਰੀਆ ਆ ਉਹ ਇਸ ਬੀਚ ਦੇ ਵਿੱਚ ਮੌਜੂਦ ਸਨ। ਜੀ, ਅਗਲੀ ਗੱਲ ਕਰੀਏ, ਇੱਕ ਫੈਡਰਲ ਅਪੀਲਸ ਕੋਰਟ ਨੇ ਕੈਲੀਫੋਰਨੀਆ ਦਾ ਉਹ ਲਾ ਜਿਸ ਦੇ ਤਹਿਤ ਗਨ ਸ਼ੋਜ਼ ਕਾਉਂਟੀ ਫੇਅਰ ਗਰਾਊਂਡ ਦੇ ਉੱਤੇ, ਜਿੱਥੇ ਮੇਲੇ ਹੁੰਦੇ ਆ, ਕਾਉਂਟੀ ਦੀ ਜਿਹੜੀ ਜਗ੍ਹਾ ਹੁੰਦੀ ਆ ਉੱਥੇ ਬੈਨ ਕੀਤਾ ਹੋਇਆ ਆ, ਉਸ ਨੂੰ ਅਪਹੋਲਡ ਕਰ ਦਿੱਤਾ ਹੈਗਾ ਆ। ਫੈਡਰਲ ਕੋਰਟ ਅਪੀਲ ਨੇ ਅੱਜ ਇਸ ਦੇ ਵਿੱਚ ਜਿਹੜਾ ਉਹ ਦੱਸਿਆ, 9th ਸਰਕਟ ਕੋਰਟ ਆਫ ਅਪੀਲਸ ਨੇ 3-0 ਦੇ ਡਿਸੀਜਨ ਦੇ ਨਾਲ, ਯਾਨੀ ਕਿ ਸਰਬਸੰਮਤੀ ਦੇ ਨਾਲ ਓਵਰਟਰਨ ਕੀਤਾ ਇੱਕ ਫੈਡਰਲ ਜੱਜ ਦੀ ਰੂਲਿੰਗ ਅਕਤੂਬਰ ਦੇ ਵਿੱਚ, ਜਿਸ ਨੇ ਇਸ ਕਾਨੂੰਨ ਨੂੰ ਬਲੌਕ ਕੀਤਾ ਸੀ। 2 ਮੈਜਰਸ ਲਿਖੇ ਗਏ ਆ ਡੈਮੋਕ੍ਰੇਟਸ ਦੇ ਦੁਆਰਾ। ਇੱਕ ਡੈਮੋਕ੍ਰੈਟਿਕ ਸਟੇਟ ਸੈਨੇਟਰ ਡੇਵ ਮਿਨ, ਉਹਨਾਂ ਨੇ ਕਿਹਾ ਵੀ ਜਿਹੜਾ ਕਿ ਜਿਹੜਾ ਜਨਵਰੀ 2022 ਦੇ ਵਿੱਚ ਇਫੈਕਟ ਵਿੱਚ ਆਉਂਦਾ ਆ, ਇਸ ਦੇ ਨਾਲ ਜਿਹੜੇ ਗਨ ਸ਼ੋਜ਼ ਆ ਔਰੇਂਜ ਕਾਉਂਟੀ ਫੇਅਰ ਦੇ ਵਿੱਚ ਉਸ ਉੱਤੇ ਬੈਨ ਜਿਹੜਾ ਉਹ ਲੱਗਦਾ ਆ, ਤੇ ਪਿਛਲੇ ਸਾਲ ਇਹ ਲਾਗੂ ਹੋਇਆ ਸੀ। ਤੇ ਇਸ ਬੈਨ ਨੂੰ ਐਕਸਟੈਂਡ ਕਰਨ ਦੇ ਲਈ ਇਹਨਾਂ ਨੇ ਇਕੱਲਾ ਔਰੇਂਜ ਕਾਉਂਟੀ ਫੇਅਰ ਤੋਂ ਵਧਾ ਕੇ ਸਾਰੀਆਂ ਹੀ ਜਿਹੜੀਆਂ ਕਾਉਂਟੀ ਫੇਅਰ ਗਰਾਊਂਡਸ ਜਿਹੜੀਆਂ ਸਟੇਟ ਓਨਡ ਲੈਂਡ ਆ, ਉਸ ਦੇ ਵਿੱਚ ਜਿਹੜਾ ਇਹਨਾਂ ਨੇ ਜਿਹੜਾ ਉਹ ਲੈ ਕੇ ਆਏ ਆ। ਸੋ ਇਹ ਜਿਹੜਾ ਡਿਸੀਜਨ ਪਿਛਲੇ ਫਾਲ ਦੇ ਵਿੱਚ ਆਇਆ ਸੀ, US ਡਿਸਟ੍ਰਿਕਟ ਜੱਜ ਮਾਰਕ ਹੋਰਨਬਰਗ ਨੇ, ਉਸਨੇ ਕਿਹਾ ਵੀ ਸਟੇਟ ਵਾਇਲੇਟ ਕਰ ਰਿਹਾ ਆ ਰਾਈਟ ਆਫ ਸੈਲਰਸ ਨੂੰ ਜਾਂ ਵੁੱਡ ਬੀ ਬਾਇਰਸ ਨੂੰ, ਜਦੋਂ ਫਾਇਰ ਆਰਮਸ ਦੀਆਂ ਇਸ ਨੂੰ ਇੱਥੇ ਜਿਹੜੀਆਂ ਗਨ ਸ਼ੋਜ਼ ਆ ਉਹਨੂੰ ਲਾਉਣ ਤੋਂ ਰੋਕ ਰਿਹਾ ਹੈਗਾ ਆ। ਪਰ ਹੁਣ ਅਪੀਲ ਕੋਰਟ ਨੇ ਡਿਸਾਈਡ ਇਹ ਕੀਤਾ ਆ ਵੀ ਇਹ ਲਾ ਜਿਹੜਾ ਪ੍ਰੋਹਿਬਿਟ ਕਰਦਾ ਆ ਸੇਲਸ ਐਗਰੀਮੈਂਟ ਪਬਲਿਕ ਪ੍ਰਾਪਰਟੀ ਦੇ ਉੱਤੇ, ਨਾ ਕਿ ਡਿਸਕਸ਼ਨ, ਐਡਵਰਟਾਈਜ਼ਮੈਂਟ ਤੇ ਹੋਰ ਕਿਸੇ ਚੀਜ਼ ਨੂੰ ਫਾਇਰ ਆਰਮਸ ਦੇ ਬਾਬਤ ਇਹ ਨਹੀਂ ਰੋਕਦਾ ਹੈਗਾ। ਸੋ ਕਹਿੰਦੇ ਵੀ ਇਹਦੇ ਨਾਲ ਕਹਿੰਦੇ ਵੀ ਕਿਸੇ ਵੀ ਤਰੀਕੇ ਦੀ ਤੁਹਾਡੀ ਇੱਕ ਹਿਸਾਬ ਦੇ ਨਾਲ ਰਾਈਟਸ ਆ ਉਸ ਦੀ ਉਲੰਘਣਾ ਨਹੀਂ ਹੁੰਦੀ। ਸੋ ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਰੌਬ ਮੌਂਟਾ, ਉਹਨਾਂ ਨੇ ਇਸ ਕਾਨੂੰਨ ਨੂੰ ਕਈ ਸਾਲਾਂ ਤੱਕ ਕਾਨੂੰਨ ਨੂੰ ਇਸ ਅਦਾਲਤ ਵਿੱਚ ਜਿਹੜਾ ਉਹ ਡਿਫੈਂਡ ਕਰਦੇ ਰਹੇ ਆ, ਤੇ ਉਹਨਾਂ ਨੇ ਇਸ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕੀਤੀ ਆ। ਆਉਂਦੇ ਜਿਹੜੇ ਹੁਣ ਸਾਲਾਂ ਦੇ ਵਿੱਚ ਕਹਿ ਸਕਦੇ ਆ ਵੀ ਇਹ 9th ਸਰਕਟ ਕੋਰਟ ਆਫ ਅਪੀਲਸ ਦੇ ਫੈਸਲੇ ਤੋਂ ਬਾਅਦ ਚ ਕਾਉਂਟੀ ਫੇਅਰ ਗਰਾਊਂਡ ਦੇ ਉੱਤੇ ਗਨ ਸ਼ੋਜ਼ ਹੋਣੇ ਜਿਹੜੇ ਉਹ ਬੈਨ ਹੋ ਜਾਣਗੇ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਦੇ ਵਿੱਚ ਇੱਕ ਸ਼ਹਿਰ ਜਿਹੜਾ ਨਾਮ ਫਰੀਮੌਂਟ ਆ, ਬੇ ਏਰੀਏ ਦੇ ਵਿੱਚ ਆ, ਉਸ ਨੂੰ ਸਭ ਤੋਂ ਵਧੀਆ ਸ਼ਹਿਰ ਜਿਹੜਾ ਗਿਣਿਆ ਗਿਆ ਆ ਬੇ ਏਰੀਏ ਦੇ ਵਿੱਚ। ਭਈ ਜੇ ਤੁਸੀਂ ਆਪਣੇ ਪਰਿਵਾਰ ਨੂੰ ਰੇਜ਼ ਕਰਨਾ ਆ ਤੇ ਇਹ ਸ਼ਹਿਰ ਬੜਾ ਸੇਫ ਹੈਗਾ ਆ, ਤੇ ਸਕੂਲ ਇੱਥੇ ਦੇ ਬੜੇ ਗੁੱਡ ਹੈਗੇ ਆ, ਤੇ ਇੱਥੇ ਜਿਹੜੀ ਮਿਨੋਰਿਟੀ ਲੋਕ ਹੈਗੇ ਉਹ ਮੈਜੋਰਿਟੀ ਦੇ ਵਿੱਚ ਆ। ਪੂਰੇ ਅਮਰੀਕਾ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਸ਼ਹਿਰ ਦੇ ਵਿੱਚ ਲੋਕਾਂ ਦੀ ਜਿਹੜੀ ਇਨਕਮ ਹੈਗੀ ਆ ਉਹ ਐਵਰੇਜ ਇਨਕਮ ਜਿਹੜੀ ਆ $1,62,000 ਦੇ ਕਰੀਬ ਆ ਪਰਿਵਾਰ ਦੀ। ਸੋ ਇਸ ਕਰਕੇ ਇੱਥੇ ਜਿਹੜੇ ਘਰ ਆ ਉਹ ਵੀ ਬਹੁਤ ਮਹਿੰਗੇ ਹੈਗੇ। 181 ਦੇ ਕਰੀਬ ਜਿਹੜੇ ਸ਼ਹਿਰ ਆ ਉਹਨਾਂ ਦਾ ਸਰਵੇ ਕੀਤਾ ਗਿਆ ਸੀ, ਜਿਹਦੇ ਵਿੱਚੋਂ ਵੱਖ-ਵੱਖ ਪੁਆਇੰਟਸ ਨੂੰ ਲੈ ਕੇ, ਸੇਫਟੀ ਨੂੰ ਲੈ ਕੇ, ਹਸਪੀਟਲ ਨੂੰ ਲੈ ਕੇ, ਜਿਹੜਾ ਡਰਾਈਵਿੰਗ ਨੂੰ ਲੈ ਕੇ,
ਤੇ ਇਸੇ ਤਰ੍ਹਾਂ ਸਕੂਲਾਂ ਨੂੰ ਲੈ ਕੇ ਇਹ ਸਰਵੇ ਕੀਤਾ ਗਿਆ ਸੀ। ਸੋ ਫਰੀਮੌਂਟ ਵੈਸਟ ਆਇਆ। ਹਾਲਾਂਕਿ ਤੁਹਾਡੇ ਨਾਲ ਖਬਰ ਆਪਾਂ ਪਿਛਲੇ ਦਿਨਾਂ ਸਾਂਝੀ ਕੀਤੀ ਸੀ ਵੀ ਦਿਨ ਦਿਹਾੜੇ 17 ਜਣਿਆਂ ਨੇ ਪਿੰਡੀ ਜਵੈਲਰਸ ਨੂੰ ਲੁੱਟ ਲਿਆ ਸੀ। ਜੀ, ਅਗਲੀ ਗੱਲ ਕਰਦੇ ਜਾਈਏ, ਇੱਕ ਹੋਰ ਬੈਲਟ ਇਨੀਸ਼ੀਏਟਿਵ ਉਸ ਨੂੰ ਪ੍ਰਵਾਨਗੀ ਮਿਲ ਗਈ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਵਿਵਾਦਿਤ ਪ੍ਰੋਪ 47 ਉਸ ਨੂੰ ਰਿਫਾਰਮ ਕਰਨ ਵਾਲਾ ਜਿਹੜਾ ਬੈਲਟ ਮੈਜਰ ਆ, ਉਸ ਨੇ ਨਵੰਬਰ ਬੈਲਟ ਦੇ ਲਈ ਆਪਣੇ ਆਪ ਨੂੰ ਕੁਆਲੀਫਾਈ ਕਰ ਲਿਆ। ਪ੍ਰੋਪ 47 ਦੇ ਵਿੱਚ ਸੁਧਾਰ ਕਰਨ ਦੇ ਲਈ, ਉਸ ਨੂੰ ਰਿਫਾਰਮ ਕਰਨ ਦੇ ਲਈ ਬਹੁਤ ਸਾਰੇ ਲੋਕ ਬੜੇ ਚਿਰ ਤੋਂ ਜਿਹੜੇ ਲੱਗੇ ਹੋਏ ਆ। 9 ਲੱਖ ਤੋਂ ਵੱਧ ਜਿਹੜੇ ਸਿਗਨੇਚਰ ਆ ਇਸ ਇਨੀਸ਼ੀਏਟਿਵ ਦੇ ਹੱਕ ਵਾਲੇ, ਉਹਨਾਂ ਨੇ ਸੈਕਟਰੀ ਆਫ ਸਟੇਟ ਤੱਕ ਜਮ੍ਹਾਂ ਕਰਾਏ, ਜਿਨ੍ਹਾਂ ਚੋਂ 6 ਲੱਖ ਤੋਂ ਵੱਧ ਸੈਕਟਰੀ ਆਫ ਸਟੇਟ ਨੇ ਜਿਹੜੇ ਸਿਗਨੇਚਰ ਆ ਉਹ ਵੈਰੀਫਾਈ ਕਰ ਲਏ ਆ। ਸੋ ਇਸ ਦੇ ਨਾਲ ਕੈਲੀਫੋਰਨੀਆ ਦੀ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਐਲਾਨ ਕਰ ਦਿੱਤਾ ਆ ਕੈਲੀਫੋਰਨੀਆ ਇਲੈਕਸ਼ਨ ਅਧਿਕਾਰੀਆਂ ਨੂੰ ਵੀ ਜਿਹੜਾ ਪ੍ਰੋਪ 47 ਨੂੰ ਰਿਫਾਰਮ ਕਰਨ ਵਾਲਾ ਬੈਲਟ ਮੈਜਰ ਆ, ਉਹ ਇਸ ਵਾਰ ਨਵੰਬਰ 5 ਦੀਆਂ ਇਲੈਕਸ਼ਨਸ ਦੇ ਵਿੱਚ ਆਪਣੇ ਸਾਰਿਆਂ ਦੇ ਘਰੇ ਜਿਹੜਾ ਉਹ ਪਹੁੰਚੇਗਾ। ਕਹਿੰਦੇ ਵੀ ਇਸ ਮੈਜਰ ਦੇ ਜਿਹੜਾ ਉਹ ਤਹਿਤ ਜੱਜ ਦੇ ਕੋਲ ਆਪਸ਼ਨ ਜਿਹੜੀ ਉਹ ਰਹੇਗੀ ਡਰੱਗ ਸੈਂਟੈਂਸਿੰਗ ਨੂੰ ਜਿਹੜੀ ਆ ਉਸ ਦੇ ਬਾਰੇ ਆਪਸ਼ਨ ਉਹ ਹੋਊਗੀ ਵੀ ਡੀਲਰਸ ਨੂੰ ਸਟੇਟ ਪ੍ਰਿਜ਼ਨ ਦੇ ਵਿੱਚ ਘੱਲਣ ਕਾਉਂਟੀ ਜੇਲ੍ਹ ਦੀ ਬਜਾਏ, ਜੇ ਉਹਨਾਂ ਦੇ ਉੱਤੇ ਟ੍ਰੈਫਿਕਿੰਗ ਦੇ ਵਿੱਚ ਉਹ ਕਨਵਿਕਟ ਹੁੰਦੇ ਨੇ, ਤੇ ਨਾਲ ਹੀ ਇਸ ਦੇ ਵਿੱਚ ਰਿਕੁਆਇਰਮੈਂਟ ਹੋਣੀ ਆ। ਜੀ ਬਿਲਕੁਲ। ਜੀ ਸੋ ਜਿਹੜੇ ਡਰੱਗ ਡੀਲਰਸ ਆ ਉਹਨਾਂ ਦੇ ਉੱਤੇ ਮਰਡਰ ਚਾਰਜ ਲੱਗੂਗੇ ਜੇ ਕੋਈ ਜਣਾ ਮਰ ਜਾਂਦਾ ਜਦੋਂ ਉਹ ਲੁੱਟਣ ਆਉਂਦੇ ਹੈਗੇ ਆ। ਸੋ ਡਰੱਗ ਸੈਂਟੈਂਸਿੰਗ ਹੋਊਗੀ, ਜੱਜ ਦੇ ਕੋਲ ਪਾਵਰਸ ਹੋਊਗੀਆਂ ਡਰੱਗ ਟ੍ਰੈਫਿਕਰਸ ਨੂੰ ਸੈਂਡ ਕਰਨ ਦੇ ਲਈ ਜੇਲ੍ਹ ਦੇ ਵਿੱਚ। ਇਹ ਸਾਰਾ ਕੁਝ ਜਿਹੜਾ ਲਾ ਇਨਫੋਰਸਮੈਂਟ ਏਜੰਸੀਜ਼, ਬਿਜ਼ਨਸ ਗਰੁੱਪਸ, ਇਲੈਕਟਡ ਲੀਡਰਸ ਜਿਹੜੇ ਦੋਨਾਂ ਪਾਰਟੀਆਂ ਦੇ ਕਾਫੀ ਔਖੇ ਸੀ ਵੀ ਜਿਹੜੀ ਸਟੇਟ ਦੇ ਵਿੱਚ ਇੱਕ ਥੈਫਟ ਪ੍ਰੋਬਲਮ ਆ ਬਹੁਤ ਵੱਡੀ ਚੱਲ ਰਹੀ ਆ, ਉਸ ਨੂੰ ਕਿੱਦਾਂ ਰੋਕਿਆ ਜਾਵੇ। ਕੱਲ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਕੁਝ ਕੁ ਲੋਕ ਜਿਹੜੇ ਡੈਮੋਕ੍ਰੇਟ ਆ ਉਹ ਟਰਾਈ ਕਰ ਰਹੇ ਸੀ ਵੀ ਇਹ ਬੈਲਟ ਦੇ ਉੱਤੇ ਨਾ ਆਵੇ, ਪਰ ਹੁਣ ਲੇਟੈਸਟ ਖਬਰ ਇਹ ਆ ਰਹੀ ਆ ਵੀ ਕੈਲੀਫੋਰਨੀਆ ਦੀ ਜਿਹੜੀ ਪ੍ਰੋਪੋਜੀਸ਼ਨ ਆ 47 ਇਹ ਕੁਆਲੀਫਾਈ ਕਰ ਗਈ ਆ ਨਵੰਬਰ ਦੀ ਵਿੱਚ ਜਿਹੜਾ ਇਲੈਕਸ਼ਨ ਹੋਣੀ ਆ ਉਹਦੇ ਬੈਲਟ ਦੇ ਉੱਤੇ ਆਉਣ ਲਈ। ਜੀ, ਉਹ ਇਹ ਕਰ ਰਹੇ ਸੀਗੇ, ਇਹਦੇ ਨਾਂ 'ਚ ਵੀ ਨਹੀਂ ਸੀਗੇ, ਇਹਦੇ ਹੱਕ 'ਚ ਵੀ ਸੀਗੇ, ਤੇ ਦੂਜੇ ਪਾਸੇ ਇੱਕ ਅਸੈਂਬਲੀ 'ਚ ਬਿੱਲ ਲਿਆਉਣਾ ਚਾਹੁੰਦੇ ਸੀ ਜਿਹਦੇ ਨਾਲ ਇਹਦੀਆਂ ਮੈਜਰਸ ਦੇ ਵਿੱਚ ਜਿਹੜੀਆਂ ਚੇਂਜਸ ਆ, ਉਹਦੀਆਂ ਪਾਵਰਸ ਆ, ਉਹ ਟੋਟਲੀ ਇੱਕ ਹਿਸਾਬ ਦੇ ਨਾਲ ਨਾਮਾਤਰ ਰਹਿ ਜਾਣੀਆਂ ਸੀ। ਸਮੈਸ਼ ਐਂਡ ਗ੍ਰੈਬ ਦੇ ਤਹਿਤ ਕਹਿੰਦੇ ਆ ਵੀ ਇਹਦੇ ਨਾਲ ਜਿਹੜੇ ਨਵੇਂ ਲਾਜ਼ ਆ ਉਹ ਐਡ ਕੀਤੇ ਜਾਣਗੇ ਇਸ ਮੈਜਰ ਦੇ ਤਹਿਤ, ਜਿਹਦੇ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਚੋਰੀਆਂ ਆ ਉਹ ਹੁੰਦੀਆਂ ਆ, ਲਾਸ ਹੁੰਦਾ ਆ, ਡੈਮੇਜ ਹੁੰਦਾ ਆ, ਤੇ ਕਹਿੰਦੇ ਵੀ ਜਿਹਨੇ ਇੱਕ ਜਾਂ ਮਲਟੀਪਲ ਕ੍ਰਿਮੀਨਲਸ ਜਦੋਂ ਇਸ ਦੇ ਵਿੱਚ ਇਕੱਠੇ ਕੰਮ ਕਰਦੇ ਆ, 2 ਪ੍ਰਾਇਰ ਕਨਵਿਕਸ਼ਨ ਵਾਲੇ ਜਿਨ੍ਹਾਂ ਦੀਆਂ ਚੋਰੀਆਂ ਆ, ਉਹ ਫੈਲਨੀ ਜਿਹੜੀ ਉਹ ਫੇਸ ਕਰਨਗੇ ਰਿਗਾਰਡਲੈਸ ਕਿੰਨੀ ਵੈਲਿਊ ਦਾ ਉਹਨਾਂ ਨੇ ਜਿਹੜਾ ਉਹ ਪ੍ਰਾਪਰਟੀ ਜਿਹੜੀ ਉਹ ਚੋਰੀ ਕੀਤੀ। ਅੱਗੇ $900 ਤੱਕ ਖੁੱਲ੍ਹ ਵਾਲੀ ਗੱਲ ਆਪਾਂ ਅਕਸਰ ਜਿਹੜੀ ਉਹ ਦੇਖਦੇ ਗਏ ਆ, ਤੇ ਕਹਿੰਦੇ ਵੀ ਇਹਦੇ ਵਿੱਚ ਇਨਹਾਂਸ ਕੀਤਾ ਗਿਆ ਵੀ ਉਹਨਾਂ ਨੂੰ ਪੈਨਲਟੀਜ਼ ਵੀ ਜਿਹੜੀਆਂ ਉਹ ਵੱਧ ਪੈਣਗੀਆਂ, ਜਿਹੜਾ 50,000 ਜਾਂ ਉਸ ਤੋਂ ਵੱਧ ਦੀ ਜਿਹੜੀ ਚੋਰੀ ਆ ਉਹ ਕਰਦੇ ਹੈਗੇ ਆ। ਸੋ ਕੈਲੀਫੋਰਨੀਆ ਦੇ ਸਟੇਟ ਲਾਜ਼ ਦੇ ਵਿੱਚ ਜਿਹੜੇ ਚੇਂਜਸ ਆ ਸਕਦੇ ਆ ਜੇ ਬੈਲਟ ਮੈਜਰ ਨੂੰ ਸਾਰੇ ਕੈਲੀਫੋਰਨੀਅਨਸ ਜਾਂ ਮੈਜੋਰਟੀ ਕੈਲੀਫੋਰਨੀਅਨਸ ਜੇ ਉਸ ਨੂੰ ਅਪਰੂਵ ਕਰਦੇ ਆ। ਇਹਦੇ ਨਾਲ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਵੀ ਨਾਲ ਹੀ ਆਪਾਂ ਜੋੜ ਕੇ ਦੱਸਦੇ ਜਾਈਏ, ਬਹੁਤ ਸਾਰੀ ਅੱਜ ਕੱਲ ਜਿਹੜੀ ਇੱਥੇ ਫਰੇਟ ਦੀ ਚੋਰੀ ਵੀ ਹੋ ਰਹੀ ਆ, ਉਹ ਇਵੈਂਚੁਅਲੀ ਜਦੋਂ ਉਸ ਦੀ ਵੈਲਿਊ $50,000 ਤੋਂ ਵੱਧ ਹੋਊਗੀ ਤਾਂ ਬਹੁਤ ਸਾਰੀਆਂ ਜਿਹੜੀਆਂ ਫੈਲਨੀ ਦੀਆਂ ਜਿਹੜੀਆਂ ਨਵੀਆਂ ਧਾਰਾਵਾਂ ਆ ਉਹਨਾਂ ਲੋਕਾਂ ਦੇ ਉੱਤੇ ਜਿਹੜੀਆਂ ਉਹ ਲੱਗ ਸਕਦੀਆਂ ਆ। ਸੋ ਭਾਈ ਸਾਰੇ ਜਾਣੇ ਸੁਚੇਤ ਰਹੋ, ਜਿਹੜਾ ਕੋਈ ਸੋਚ ਰਹੇ ਸੀ ਵੀ ਸਾਨੂੰ ਕੁਛ ਸ਼ਾਇਦ ਨਹੀਂ ਹੋਊਗਾ ਜਾਂ ਬਹੁਤ ਥੋੜੀ ਸਜ਼ਾ ਆ, ਉਹਨਾਂ ਦੀ ਜਿਹੜੀ ਸਜ਼ਾ ਦੇ ਵਿੱਚ ਜਿਹੜੀ ਸਖਤੀ ਆ ਉਸ ਕਰਕੇ ਵੀ ਇਹ ਬੈਲਟ ਜਿਹੜੇ ਪਾਸ ਹੋਣ ਕਰਕੇ ਵੀ ਹੋ ਸਕਦੀ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ ਜਦ ਤੱਕ ਤੁਸੀਂ ਉਹ ਇਨਫੋਰਮੇਸ਼ਨ ਪੁੱਲ ਕਰਦੇ ਆ। ਤੇ ਸਟਾਕਟਨ ਦੇ ਵਿੱਚ ਜਿਹੜਾ ਹਾਈਵੇ 5 ਹੈਗਾ ਉਹ ਬਹੁਤ ਲੌਂਗ ਓਵਰਡਿਊ ਸੀ, ਉਹਨੂੰ ਜਿਹੜਾ ਰੀਹੈਬਲੀਟ ਕਰਨ ਦੇ ਲਈ ਤੇ $123 ਮਿਲੀਅਨ ਸਪੈਂਡ ਹੋਣ ਜਾ ਰਿਹਾ ਰੀਪੇਮੈਂਟ ਪ੍ਰੋਜੈਕਟ ਦੇ ਅੰਡਰ, ਜਿਹਦੇ ਵਿੱਚੋਂ $12 ਮਿਲੀਅਨ ਸੈਨੇਟ ਬਿੱਲ 1 ਦੇ ਥਰੂ ਆਇਆ ਸੀ ਜਿਹੜਾ ਅਦਰਵਾਈਜ਼ ਨੋਨ ਐਜ਼ ਗੈਸ ਟੈਕਸ, ਤੇ $11 ਮਿਲੀਅਨ ਫੈਡਰਲ ਫੰਡਿੰਗ ਤੋਂ। ਸੋ ਇਹ ਜਿਹੜਾ I-5 ਹੈਗਾ ਆ ਸਟਾਕਟਨ ਦੇ ਵਿੱਚ, ਉੱਥੇ ਹੁਣ ਇਸ ਨੂੰ ਪੂਰਾ ਜਿਹੜਾ ਇੰਪਰੂਵ ਕੀਤਾ ਜਾਊਗਾ ਤੇ $123 ਮਿਲੀਅਨ ਖਰਚੇ ਜਾਣਗੇ। ਜੀ, ਤੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਟਿਊਜ਼ਡੇ ਦੀ ਕਲੋਜ਼ਿੰਗ ਦੇ ਉੱਤੇ ਡਾਊ ਜੋਨ ਵਿੱਚ 120 ਪੁਆਇੰਟਾਂ ਦੀ 121 ਪੁਆਇੰਟਾਂ ਦੀ ਗਿਰਾਵਟ ਦਰਜ ਜਿਹੜੀ ਉਹ ਹੋਈ ਆ, 38,747 ਤੇ ਬੰਦ ਹੋਇਆ। S&P 14 ਪੁਆਇੰਟ 15 ਪੁਆਇੰਟ ਘਟ ਕੇ 5375, ਨੈਸਡੈਕ 151 ਪੁਆਇੰਟ ਵੱਧ ਕੇ 17,300 ਤੇ 44 ਤੇ ਬੰਦ ਹੋਇਆ। ਮਾਫੀ ਚਾਹੁੰਦਾ, S&P 15 ਪੁਆਇੰਟ ਵਧਿਆ ਆ
ਘਟਿਆ ਨਹੀਂ। ਸੋਨੇ ਦਾ ਭਾਅ ਜਿਹੜਾ $2331 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ ਆ ਉਹ 4.41% ਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 67,197, ਇਥੀਰੀਅਮ $3493 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $83.62 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278.80, $1 ਦੇ ਬਰਾਬਰ ਕੈਨੇਡਾ ਦੇ $1 ਤੇ 37.5 ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।